ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। अज 28 नवंबर 2022 15 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਪਿਓਰ ਸੱਚ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਵੈਲਫੇਅਰ ਕੇਬਲ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਅਹਿਮ ਇਸ਼ੂ ਦੇ ਹਵਾਲੇ ਨਾਲ ਔਰ ਜਿਹੜੇ ਵੀਕਐਂਡ ਦੇ ਹਵਾਲੇ ਨਾਲ ਔਰ ਨਾਲ ਹੀ ਜਿਹੜੀ ਅੱਜ ਦੀ ਸਪਾਂਸਰਸ਼ਿਪ ਹੈ ਉਸ ਦੇ ਹਵਾਲੇ ਨਾਲ ਕਰਦੇ ਹਾਂ ਔਰ ਆਸ ਕਰਦੇ ਹਾਂ ਕਿਉਂਕਿ ਆਪਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਪ੍ਰੋਗਰਾਮ ਦੀ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵੈਨਕੂਵਰ ਤੋਂ ਵੀਰ ਸਿਮਰਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਐਂਟੀ ਸਿੱਖ ਪ੍ਰੋਪੇਗੈਂਡੇ ਦੇ ਖਿਲਾਫ ਤੁਸੀਂ ਜਿਹੜੀ ਸਿੱਖ ਨੈਰੇਟਿਵ ਬਿਲਡ ਕਰ ਰਹੇ ਹੋ ਪਰ ਅਜੇ ਵੀ ਜਿਹੜੇ ਬਹੁਤ ਆਪਾਂ ਪਿੱਛੇ ਆ ਅਤੇ ਹੋਰ ਬਹੁਤ ਕੁਝ ਕਰਨ ਵਾਲਾ ਪਿਆ ਹੈ। ਸੋ ਨੌਜਵਾਨ ਜਿਹੜੀ ਪੀੜ੍ਹੀ ਨੂੰ TV 84 ਵਿੱਚ ਇਨਵੋਲਵ ਕਰੋ ਤਾਂ ਜੋ ਨਵੇਂ ਆਈਡੀਆਜ਼ ਆਉਣ ਅਤੇ ਨੈਰੇਟਿਵ ਹੋਰ ਸਟਰੋਂਗ ਹੋ ਸਕੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਨਾਲ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਤੀਸਰਾ 2 ਰੋਜ਼ਾ ਸਾਲਾਨਾ ਸੈਸ਼ਨ ਜਿਹੜਾ ਟੋਰਾਂਟੋ ਵਿਖੇ ਸਫਲਤਾ ਸਹਿ ਜਿਹੜਾ ਸੰਪੂਰਨ ਹੋਇਆ। ਸੋ ਇਸ ਸੈਸ਼ਨ ਵਿੱਚ ਡਾਇਸਪੋਰਾ ਸਿੱਖਾਂ ਦੇ ਅੱਡ-ਅੱਡ ਮੁਲਕਾਂ ਦੇ ਪਹੁੰਚੇ ਨੁਮਾਇੰਦਿਆਂ ਨੇ ਹਿੱਸਾ ਲਿਆ ਔਰ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਸੋ ਇਸ ਬਾਰੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਸ਼ੁਰੂਆਤ ਕਰਦੇ ਹਾਂ ਤੁਹਾਡੇ ਵੀਕਐਂਡ ਤੋਂ ਕਿ ਤੁਸੀਂ ਦੱਸ ਕੇ ਵੀ ਗਏ ਸੀ ਸਾਡੇ ਵਿਊਅਰਸ ਨੂੰ ਕਿ ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਵਿੱਚ ਹਿੱਸਾ ਲੈਣ ਜਾ ਰਹੇ ਹੋ। ਸੋ ਕਿੱਦਾਂ ਰਿਹਾ ਤੁਹਾਡਾ ਇਹ ਸੈਸ਼ਨ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਸਿਮਰਪ੍ਰੀਤ ਸਿੰਘ ਵੈਨਕੂਵਰ ਤੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਜਾਂ ਉਹਨਾਂ ਵੱਲੋਂ ਕੀਤੀ ਸਪਾਂਸਰਸ਼ਿਪ ਕਰਕੇ ਹੀ ਸਮਝੋ ਕਿ ਅੱਜ ਦਾ ਪ੍ਰੋਗਰਾਮ ਹੀ ਨਹੀਂ ਕਿਉਂਕਿ ਅਸੀਂ ਹੁਣ ਮੁੱਖ ਤੌਰ ਤੇ ਰਿਲਾਈ ਹੀ ਆਪਣੇ ਸਪਾਂਸਰਸ ਦੇ ਉੱਤੇ ਕਰਦੇ ਹਾਂ ਆਪਣੇ ਮੈਜੋਰਿਟੀ ਖਰਚੇ ਦੇ ਲਈ। ਸੋ ਇਹ ਪੋਸੀਬਲ ਹੀ ਤਾਂ ਹੋ ਰਿਹਾ ਹੈ ਕਿ ਸਾਡੇ ਸਪਾਂਸਰ ਕਰਨ ਵਾਲੇ ਵੀਰ ਭੈਣਾਂ ਜਿਹੜੇ ਨੇ ਉਹ ਅੱਗੇ ਆ ਰਹੇ ਨੇ ਔਰ ਅਸੀਂ ਆਸ ਵੀ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਹਮਾਇਤ ਜਾਰੀ ਰਹੇਗੀ। ਔਰ ਜਿਵੇਂ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਨੇ ਦੇਖੋ ਜਿਹੜੇ ਅੱਜ ਦੇ ਨੌਜਵਾਨ ਨੇ ਬੱਚੇ ਬੱਚੀਆਂ ਉਹ ਬਹੁਤ ਚੰਗੀ ਤਰ੍ਹਾਂ ਨੈਰੇਟਿਵ ਦੀ ਅਹਿਮੀਅਤ ਨੂੰ ਸਮਝਦੇ ਨੇ। ਨੈਰੇਟਿਵ ਲਈ ਲਫ਼ਜ਼ ਪੰਜਾਬੀ ਦੇ ਵਿੱਚ ਅਸੀਂ ਬਿਆਨੀਆਂ ਕਵਾਂਗੇ ਕਿ ਕਿਹੜਾ ਬਿਆਨੀਆਂ ਸਾਹਮਣੇ ਸਭ ਤੋਂ ਪਹਿਲਾਂ ਆਉਂਦਾ ਹੈ ਬਹੁਤ ਸਾਰੇ ਲੋਕ ਉਸ ਨੂੰ ਫੋਲੋ ਕਰਨ ਲੱਗ ਜਾਂਦੇ ਨੇ ਕਿਉਂਕਿ ਹਕੂਮਤ ਦੇ ਸਾਧਨ ਰਿਸੋਰਸ ਔਰ ਖ਼ਾਸ ਤੌਰ ਤੇ ਜਿਵੇਂ ਅੱਜ ਸੋਸ਼ਲ ਮੀਡੀਆ ਜਿਸ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ। ਜਦੋਂ ਕੋਈ ਪਾਵਰਫੁਲ ਆਵਾਜ਼ ਕਾਊਂਟਰ ਨੈਰੇਟਿਵ ਹਕੂਮਤ ਦਾ ਬਣਦੀ ਹੈ ਤੇ ਉਹ ਪ੍ਰਭਾਵਿਤ ਕਰਕੇ ਇਸ ਸਾਰੇ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮ ਨੂੰ ਹੁਣ ਤਾਂ YouTube ਤੋਂ ਜਿਹੜੀਆਂ ਨੇ ਉਹ ਪ੍ਰੈਜੈਂਟੇਸ਼ਨਸ ਵੀ ਗਾਇਬ ਕਰਵਾਈਆਂ ਜਾ ਰਹੀਆਂ ਨੇ। ਇੰਸਟਾਗ੍ਰਾਮ, ਫੇਸਬੁੱਕ ਇਹ ਤਾਂ ਪਹਿਲਾਂ ਹੀ ਉਹਨਾਂ ਦੇ ਕੰਟਰੋਲ 'ਚ ਸੀ ਲੇਕਿਨ ਇਸ ਦੇ ਬਾਵਜੂਦ ਜੇ ਸਾਡੇ ਕੋਲ ਆਪਣੀ ਗੱਲ ਕਹਿਣ ਦੇ ਲਈ ਕੋਈ ਪਲੇਟਫਾਰਮ ਹੈ ਤੇ ਫਿਰ ਜਿਹੜੇ ਘੱਟੋ ਘੱਟ ਆਪਣਾ ਕੋਰ ਗਰੁੱਪ ਹੈ ਜਿਨ੍ਹਾਂ ਨੇ ਅੱਗੋਂ ਆਪਣੇ
ਜਿਹੜੇ ਉਹਨਾਂ ਦੇ ਜਾਣ ਪਛਾਣ ਵਾਲੇ ਜਾਂ ਲਿੰਕ ਵਾਲੇ ਲੋਕ ਨੇ ਉਹਨਾਂ ਤੱਕ ਗੱਲ ਪਹੁੰਚਾਣੀ ਹੈ ਤੇ ਉਸ 'ਚ ਫਿਰ ਸਿੱਖ ਬਿਆਨੀਆਂ ਜਿਹੜਾ ਸਿੱਖ ਹਿੱਤਾਂ, ਸਿੱਖ ਇੰਟਰਸਟ, ਸਿੱਖ ਨੁਕਤਾ ਨਿਗਾਹ ਤੋਂ ਉਸ ਦੇ ਲਈ ਵੀ ਸਪੇਸ ਬਣ ਜਾਂਦਾ ਹੈ। ਔਰ ਜਿਵੇਂ ਤੁਸੀਂ ਕਿਹਾ ਔਰ ਅਸੀਂ ਵੀ ਥਰਸਡੇ ਦੇ ਥੈਂਕਸਗਿਵਿੰਗ ਦੇ ਆਪਣੇ ਪ੍ਰੋਗਰਾਮ 'ਚ ਆਪਣੇ ਦਰਸ਼ਕਾਂ ਨੂੰ ਦੱਸਿਆ ਸੀ ਕਿ ਅਸੀਂ ਵਰਲਡ ਸਿੱਖ ਪਾਰਲੀਮੈਂਟ ਦਾ ਤੀਸਰਾ 2 ਰੋਜ਼ਾ ਸੈਸ਼ਨ ਜਿਹੜਾ ਮੈਰੀਅਟ ਹੋਟਲ ਟੋਰਾਂਟੋ ਦੇ ਵਿੱਚ ਇੱਕ ਬੜੇ ਰਾਇਲ ਅੰਦਾਜ਼ ਦੇ ਵਿੱਚ, ਜਿਵੇਂ ਕਿ ਸੱਚਮੁੱਚ ਕਿਤੇ ਬੇਸ਼ੱਕ ਅਸੀਂ ਇਨ ਐਗਜ਼ਾਈਲ ਹੈ, ਜਦੋਂ ਅਸੀਂ ਆਪਣੀ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਅਸੀਂ ਉਸ ਦਿਨ ਦੇ ਇੰਤਜ਼ਾਰ 'ਚ ਹਾਂ ਜਦੋਂ ਅਸੀਂ ਖਾਲਿਸਤਾਨ ਦੀ ਰਾਜਧਾਨੀ ਦੇ ਵਿੱਚ ਇਸ ਸੈਸ਼ਨ ਨੂੰ ਕਰਾਂਗੇ। ਲੇਕਿਨ ਜਿਹੜਾ 2015 ਦੇ ਵਿੱਚ ਸਰਬੱਤ ਖਾਲਸਾ ਚੱਬੇ ਦੀ ਧਰਤੀ ਤੋਂ ਹੋਇਆ, ਉਸ ਦੇ ਵਿੱਚ ਰੈਜ਼ੋਲੂਸ਼ਨ ਨੰਬਰ 5 ਉਸ ਦੇ ਰਾਹੀਂ ਇਹ ਵਰਲਡ ਸਿੱਖ ਪਾਰਲੀਮੈਂਟ ਦਾ ਕਨਸੈਪਟ ਦਿੱਤਾ ਗਿਆ। ਫਿਰ ਵਰਲਡ ਸਿੱਖ ਪਾਰਲੀਮੈਂਟ ਨੂੰ ਕੋਈ ਰੰਗ ਰੂਪ ਦੇਣ ਲਈ ਜਾਂ ਉਸ ਦੇ ਨੈਣ ਨਕਸ਼ ਤਰਾਸ਼ਣ ਦੇ ਲਈ ਇੱਕ ਵੱਡਾ ਸਮਾਗਮ ਨਿਊਯਾਰਕ ਦੇ ਵਿੱਚ ਹੋਇਆ, ਜਿਸ ਦੇ ਵਿੱਚ 100 ਤੋਂ ਜ਼ਿਆਦਾ ਮੁਲਕਾਂ ਦੇ 200 ਤੋਂ ਜ਼ਿਆਦਾ ਨੁਮਾਇੰਦਿਆਂ ਨੇ ਹਿੱਸਾ ਲਿਆ। ਔਰ ਉਸ ਚੋਂ ਇੱਕ ਤਰਤੀਬ ਨਿਕਲੀ ਕਿ ਕਿਵੇਂ ਵਰਲਡ ਸਿੱਖ ਪਾਰਲੀਮੈਂਟ, ਜਿਸ ਦੇ ਟੋਟਲ ਮੈਂਬਰ 300 ਹੋਣਗੇ, 150 ਮੈਂਬਰ ਡਾਇਸਪੋਰਾ ਚੋਂ, ਜਿਨ੍ਹਾਂ ਚੋਂ ਅੱਗੋਂ ਰੀਜਨ ਜਿਹੜੇ ਨੇ ਡਿਵਾਈਡ ਕੀਤੇ ਗਏ, ਨਾਰਥ ਅਮਰੀਕਾ ਪਰ ਆਪਣੇ ਆਪ 'ਚ ਅਮਰੀਕਾ ਔਰ ਕੈਨੇਡਾ ਇੰਡੀਪੈਂਡੈਂਟ ਯੂਨਿਟਸ ਦੇ ਤੌਰ 'ਤੇ, ਇਸੇ ਤਰ੍ਹਾਂ UK ਇੰਡੀਪੈਂਡੈਂਟ ਪਰ ਯੂਰਪ ਦਾ ਚੈਪਟਰ ਫੁੱਲੀ ਉਸ ਦੇ ਨਾਲ, ਯੂਰਪ ਦੇ ਅੱਡ-ਅੱਡ ਮੁਲਕ, ਔਰ ਇਸ ਸਾਰੇ ਦੇ ਨਾਲ ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਕਿਉਂਕਿ ਆਸਟ੍ਰੇਲੀਆ ਕੰਟੀਨੈਂਟ ਹੈ, ਉਹਨਾਂ ਦਾ ਪਲੱਸ ਆਉਣ ਵਾਲੇ ਪੀਰੀਅਡ ਦੇ ਵਿੱਚ ਫਿਰ ਜਿਹੜੇ ਸਾਊਥ ਏਸ਼ੀਆ, ਸਾਊਥ ਈਸਟ ਏਸ਼ੀਆ ਦੇ ਵਛਿੰਦੇ ਨੇ ਸਿੱਖ, ਔਰ ਖ਼ਾਸ ਤੌਰ 'ਤੇ ਜਿਹੜੇ ਭਾਰਤੀ ਕਬਜ਼ੇ 'ਚ ਕੈਦ ਸਿੱਖ ਨੇ, ਉਹਨਾਂ ਦੀ ਨੁਮਾਇੰਦਗੀ ਜਿਹੜੀ ਜ਼ਾਹਰ ਹੈ ਕਿ ਇਸ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ 'ਚ ਬੰਦ ਨੇ, ਉਹਨਾਂ ਦੀ ਅਗਵਾਈ ਨੂੰ ਕਬੂਲਿਆ। ਅਕਾਲ ਤਖਤ ਦੀ ਜਿਹੜੀ ਅਗਵਾਈ ਹੈ ਔਰ ਉਸੇ ਹੀ ਚੱਬੇ ਦੇ ਸਰਬੱਤ ਖਾਲਸਾ 'ਚ ਜਥੇਦਾਰ ਹਵਾਰਾ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ। ਸੋ ਹੁਣ ਵੀ ਉਹਨਾਂ ਦੀਆਂ ਗਾਈਡਲਾਈਨਸ ਥੱਲੇ ਹੀ ਜਿਹੜਾ ਇਹ ਨਿਊਯਾਰਕ ਦੇ ਵਿੱਚ ਇਹ ਪਹਿਲੀ ਗੈਦਰਿੰਗ ਨੇ ਉਸ ਦੀ ਰੂਪਰੇਖਾ ਬਣਾਈ। ਔਰ ਉਸ ਤੋਂ ਬਾਅਦ ਜਿਹੜਾ ਪਹਿਲਾ ਵੱਡਾ ਸੈਸ਼ਨ ਹੈ ਉਹ ਲੰਡਨ ਦੇ ਵਿੱਚ ਕੀਤਾ ਗਿਆ, ਡਰਬੀ, ਔਰ ਉਹਦੇ 'ਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਸੀ। ਔਰ ਉਹਦੇ 'ਚ ਜਿਹੜੇ ਪ੍ਰੋਗਰਾਮ ਉਲੀਕੇ ਗਏ, ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਓਵਰਆਲ ਸਟਰਕਚਰ ਕੀ ਹੈ, ਕਿਉਂਕਿ ਕੋਵਿਡ ਦੇ ਚਲਦਿਆਂ 2 ਸਾਲ ਤਾਂ ਐਕਟੀਵਿਟੀ ਨਹੀਂ ਸੀ, ਲੇਕਿਨ ਜਿਵੇਂ ਵਿਦ ਅ ਬਿਗ ਬੈਂਕ ਨਿਊਯਾਰਕ ਦੇ ਵਿੱਚ ਉਹਦੀ ਸ਼ੁਰੂਆਤ ਹੋਈ। ਲੰਡਨ ਸੈਸ਼ਨ ਵੀ ਬਹੁਤ ਕਾਮਯਾਬ ਸੈਸ਼ਨ ਸੀ। ਉਸ ਤੋਂ ਬਾਅਦ ਪੈਰਿਸ ਦੇ ਵਿੱਚ ਦੂਸਰਾ ਸੈਸ਼ਨ ਕੀਤਾ ਗਿਆ, ਔਰ ਫਿਰ ਕੈਨੇਡੀਅਨ ਚੈਪਟਰ ਨੇ ਇਹ ਮੰਗ ਕੇ ਲਿਆ ਕਿ ਭਾਈ ਹੁਣ ਤੁਸੀਂ ਸਾਨੂੰ ਮੀਜ਼ਬਾਨੀ ਦਾ ਮੌਕਾ ਦਿਓ। ਔਰ ਤੀਸਰਾ ਸੈਸ਼ਨ ਜਿਹੜਾ 2 ਰੋਜ਼ਾ ਜ਼ਾਹਰ ਹੈ ਸੈਚਰਡੇ ਸੰਡੇ, ਇਹ ਮੈਰੀਅਟ ਹੋਟਲ ਦੇ ਵੱਡੇ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਇਆ। ਔਰ ਜਿਹੜਾ ਪਹਿਲੇ ਦਿਨ ਦਾ ਸੈਸ਼ਨ ਉਹ ਤਾਂ ਜਿਵੇਂ ਪਾਰਲੀਮੈਂਟ ਦੀ ਕਾਰਵਾਈ ਇਨਸਾਈਡ ਹੁੰਦੀ ਹੈ, ਉਹ ਪਬਲਿਕ ਲਈ ਓਪਨ ਨਹੀਂ ਸੀ, ਔਰ ਨਾ ਹੀ ਉਸ ਦਾ ਕੋਈ ਟੈਲੀਕਾਸਟ ਜਾਂ ਕੋਈ ਉਹਦਾ ਬ੍ਰੌਡਕਾਸਟ ਸੀ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ ਆਲਮੋਸਟ 8 ਵਜੇ ਤੱਕ ਇਹ ਸੈਸ਼ਨ ਚੱਲਿਆ। ਅੱਡ-ਅੱਡ ਉਸ ਦੇ ਸੈਸ਼ਨ ਸੀ, ਅੱਡ-ਅੱਡ ਕੌਂਸਲਸ ਦੀ ਰਿਪਰੈਜ਼ੈਂਟੇਸ਼ਨ ਸੀ, ਉਹਨਾਂ ਦੀ ਕਾਰਗੁਜ਼ਾਰੀ, ਕਿਉਂਕਿ ਕੋਵਿਡ ਤੋਂ ਬਾਅਦ ਇਹ ਹੁਣੇ ਹੀ ਸੈਸ਼ਨ ਚੱਲ ਹੋ ਰਿਹਾ, ਦਰਸ਼ਕ ਪਿਕਚਰਸ ਵੀ ਦੇਖ ਸਕਦੇ ਨੇ। ਔਰ ਇਹ ਵੀ ਜਿਹੜਾ ਬੜਾ ਚੰਗੇ ਢੰਗ ਨਾਲ, ਸਭ ਤੋਂ ਪਹਿਲਾਂ ਤਾਂ ਮੈਂ ਕੈਨੇਡੀਅਨ ਚੈਪਟਰ ਦੇ ਸਾਰੇ ਹੀ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦਾ, ਜਿਵੇਂ ਉਹਨਾਂ ਨੇ ਬਹੁਤ ਸੁਚੱਜਾ ਪ੍ਰਬੰਧ ਕੀਤਾ। ਔਰ ਇਕੱਲਾ ਇਹੀ ਨਹੀਂ ਕਿ ਮੈਰੀਅਟ ਹੋਟਲ ਦਾ ਕਨਵੈਨਸ਼ਨ ਸੈਂਟਰ ਜਾਂ ਸਵੇਰ ਤੋਂ ਸ਼ਾਮ ਤੱਕ ਉੱਥੇ ਹੀ ਚਾਹ, ਕੌਫੀ, ਖਾਣੇ ਦਾ ਪ੍ਰਬੰਧ ਸੀ, ਪਰ ਜਿੰਨੇ ਡੈਲੀਗੇਟ ਵੀ ਗਏ ਉਹਨਾਂ ਦੇ ਰਹਿਣ ਦੇ ਲਈ ਵੀ ਮੈਰੀਅਟ ਹੋਟਲ ਦੇ ਵਿੱਚ ਹੀ ਪ੍ਰਬੰਧ ਕੀਤਾ ਗਿਆ ਸੀ। ਸੋ ਇਹ ਇੱਕ ਮੌਕਾ ਵੀ ਸੀ ਉਹਨਾਂ ਦੇ ਲਈ ਕਿ ਜਦੋਂ ਪਾਰਲੀਮੈਂਟ ਸੈਸ਼ਨ ਤਾਂ ਟਾਈਮਿੰਗ ਮੁਤਾਬਕ ਸੀ, ਪਰ ਰਾਤ ਨੂੰ ਲੇਟ ਨਾਈਟ ਤੱਕ ਡੈਲੀਬਰੇਸ਼ਨਸ, ਜਿਵੇਂ ਸੈਚਰਡੇ ਦੇ ਸੈਸ਼ਨ 'ਚ ਜੋ ਫੈਸਲੇ ਲਏ ਗਏ ਉਹਨੂੰ ਡੈਲੀਬਰੇਟ ਕਰਕੇ ਅਗਲੇ ਦਿਨ, ਕਿਉਂਕਿ ਸੰਡੇ ਦਾ ਸੈਸ਼ਨ ਓਪਨ ਸੀ ਔਰ ਉਸ ਨੂੰ
ਸਾਡੀ ਟੀਮ ਨੇ ਵੀ ਔਰ ਹੋਰ ਵੀ ਬਹੁਤ ਸਾਰੇ ਪੰਥਕ ਮੀਡੀਆ ਦੇ ਵਿੱਚ ਉਹ ਲਾਈਵ ਆਲਮੋਸਟ 5 ਤੋਂ 6 ਘੰਟੇ ਦਾ ਪ੍ਰੋਗਰਾਮ ਚੱਲਿਆ ਔਰ ਉਸ ਦਾ ਦਰਸ਼ਕਾਂ ਨੇ ਆਨੰਦ ਮਾਣਿਆ। ਹੁਣ ਵੀ ਉਹ YouTube ਔਰ Facebook ਦੇ ਉੱਤੇ ਪਿਆ ਪ੍ਰੋਗਰਾਮ, ਜਿਹਨਾਂ ਜਿਹੜੇ ਉਸ ਨੂੰ ਇਨ ਟੋਟੋ ਦੇਖਣਾ ਚਾਹੁੰਦੇ ਨੇ। ਇਹ ਸੰਡੇ ਦੀ ਕਾਰਵਾਈ ਹੈ। ਸੈਚਰਡੇ ਦਾ ਜਿਵੇਂ ਮੈਂ ਕਿਹਾ ਕਿ ਉਹ ਇਨਡੋਰ ਸੀ ਔਰ ਜਿਵੇਂ ਇੱਕ ਪਾਰਲੀਮੈਂਟ ਦਾ ਇੱਕ ਡੈਕੋਰਮ ਹੁੰਦਾ ਹੈ ਜਿਸ ਦੇ ਵਿੱਚ ਸਪੀਕਰ ਆਫ ਦਾ ਹਾਊਸ ਹੁੰਦਾ ਹੈ, ਜਿਹੜਾ ਸਪੀਕਰ ਇੱਕ ਉੱਚੀ ਕੁਰਸੀ ਤੇ ਬੈਠਾ, ਟਾਈਮਿੰਗ ਰੂਲਿੰਗ ਜਿਹਨੇ ਵੀ ਜੋ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ ਉਹਦੀ ਆਗਿਆ ਦੇ ਨਾਲ ਹੁੰਦੀ ਹੈ। ਫਿਰ ਜਿਹੜੇ ਨੇ ਔਰ ਇਸ ਸੈਸ਼ਨ ਨੂੰ ਪ੍ਰੀਜ਼ਾਈਡ ਸੁਮੀਤ ਸਿੰਘ ਤੁਲੀ, ਜਿਹੜੇ ਇੱਕ ਸਫਲ ਕਾਰੋਬਾਰੀ ਨੇ ਕੈਨੇਡਾ ਦੇ ਵਿੱਚ, ਜਿਹਨੇ ਟੈਬਲੋਇਡ ਉਹਨਾਂ ਨੇ ਡਿਵੈਲਪ ਕੀਤਾ, ਜਿਹੜਾ ਵਰਲਡ ਹੈਲਥ UN ਦੇ ਵੈਲਫੇਅਰ ਪ੍ਰੋਗਰਾਮ ਨੇ ਦੁਨੀਆ ਦੇ ਅੱਡ ਥਾਵਾਂ ਤੇ ਵੀ ਐਕਸੈਪਟ ਕੀਤਾ ਔਰ ਉਹ ਲੰਬੇ ਵਕਤ ਤੋਂ 90 ਤੋਂ ਹੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਔਰ ਇਸੇ ਤਰ੍ਹਾਂ ਜਿਵੇਂ ਹਾਊਸ ਦੀ ਕਾਰਵਾਈ ਦੇ ਲਈ ਫਿਰ ਜਿਹੜੇ ਪਾਰਲੀਮੈਂਟ ਦੇ ਆਲਰੇਡੀ ਪਿਛਲੇ ਸੈਸ਼ਨ ਦੇ ਵਿੱਚ ਅਪਾਇੰਟਡ ਅਦਰ ਰੀਜਨਸ ਦੇ ਸਪੀਕਰਸ ਨੇ, ਉਹਨਾਂ ਨੇ ਉਸ ਨੂੰ ਜਿਹੜਾ ਜਿੱਥੇ ਆਪਣੀ ਪਿਛਲੀ ਕਾਰਗੁਜ਼ਾਰੀ ਜਾਂ ਦੂਸਰਾ ਸੋ ਕਾਰਵਾਈ ਨੂੰ ਕਿਵੇਂ ਅੱਗੇ ਚਲਾਉਣਾ ਹੈ ਉਸ ਦੀ ਉਹ ਪੀਰੀਓਡਿਕ ਅਨਾਉਂਸਮੈਂਟ ਕਰਦੇ ਸੀ। ਉਹਨਾਂ ਦੇ ਵਿੱਚ ਵੀਰ ਮਨਪ੍ਰੀਤ ਸਿੰਘ ਜਿਹੜੇ UK ਤੋਂ ਨੇ, ਬਹੁਤ ਆਰਟੀਕੂਲੇਟ ਔਰ ਬਹੁਤ ਚੰਗੇ ਢੰਗ ਦੇ ਨਾਲ ਅੰਗਰੇਜ਼ੀ ਪੰਜਾਬੀ ਦੋਨੋਂ ਜ਼ਬਾਨਾਂ ਦੇ ਵਿੱਚ ਕਾਰਵਾਈ ਚੱਲ ਰਹੀ ਸੀ ਔਰ ਉਹਨਾਂ ਨੇ ਜਿਹੜੀ ਹੈ ਇਸ ਸਾਰੇ ਨੂੰ ਪ੍ਰੋਪਰਲੀ ਕੰਟਰੋਲ ਕੀਤਾ। ਇਸੇ ਤਰ੍ਹਾਂ ਹਰਦਿਆਲ ਸਿੰਘ ਦੂਸਰੇ ਜਿਹੜੇ ਇਸ ਦੇ ਕੋਆਰਡੀਨੇਟ ਕਰਨ ਵਾਲੇ ਸੀਗੇ ਉਸ ਪ੍ਰੋਗਰਾਮ ਨੂੰ, ਸੈਸ਼ਨ ਦੇ ਨੂੰ, ਔਰ ਮੈਨੂੰ ਔਰ ਸਰ ਸ਼ਮਸ਼ੇਰ ਸਿੰਘ ਜਿਹੜੇ ਡਾਕਟਰ ਨੇ PhD, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੇ ਰਿਸਰਚ ਕਰਕੇ ਉਹਨਾਂ ਦੀ ਡਿਸਰਟੇਸ਼ਨ ਹੈ PhD ਦੀ ਔਰ ਉਹ ਆਟਵਾ ਬੇਸਡ ਨੇ। ਉਹ ਮੇਰੇ ਨਾਲ ਦੂਸਰੇ ਜਿਹੜੇ ਨੇ ਕ੍ਰਿਟੀਕਲ ਆਬਜ਼ਰਵਰ ਦੇ ਤੌਰ ਤੇ ਸੀ, ਕਿਉਂਕਿ ਅਸੀਂ ਜਿੱਥੇ ਸਾਰੀ ਕਾਰਵਾਈ ਨੂੰ ਹਾਊਸ ਦੇ ਨੂੰ ਮੋਨੀਟਰ ਵੀ ਕਰ ਰਹੇ ਸੀ, ਉੱਥੇ ਵਕਤਨ ਬਾ ਵਕਤਨ ਜਿੱਥੇ ਸਾਨੂੰ ਇਹ ਲੱਗਦਾ ਸੀ ਕਿ ਕੋਈ ਹੋਰ ਕਲੈਰੀਫਿਕੇਸ਼ਨ ਦੀ ਲੋੜ ਹੈ, ਅਸੀਂ ਜਿਹੜੇ ਦੂਸਰੇ ਹਾਊਸ ਦੇ ਦੋ ਉਹਨੂੰ ਕੰਡਕਟ ਕਰ ਰਹੇ ਸੀ ਵੀਰ, ਉਹਨਾਂ ਨਾਲ ਤਾਲਮੇਲ ਕਰ ਰਹੇ ਸੀ। ਔਰ ਇਸੇ ਤਰ੍ਹਾਂ ਇੱਕ ਰਾਊਂਡ ਟੇਬਲ ਦੇ ਫਾਰਮ ਦੇ ਵਿੱਚ ਜਿਸ ਟੇਬਲ ਦੇ ਉੱਤੇ 100 ਤੋਂ ਜ਼ਿਆਦਾ ਮੁਲਕਾਂ ਦੇ ਝੰਡੇ ਪਏ ਸੀ, ਜਿੱਥੇ ਸਿੱਖ ਵਸਦੇ ਨੇ ਔਰ ਜਿਨ੍ਹਾਂ ਦੀ ਕਿਸੇ ਦੀ ਲਿਖਤੀ ਰਿਕਮੈਂਡੇਸ਼ਨ ਜਾਂ ਲਿਖਤੀ ਰਿਪਰੈਜ਼ੈਂਟੇਸ਼ਨ ਸੀ। ਕੁਛ ਦੇ ਨੁਮਾਇੰਦੇ ਜਿਹੜੇ, ਕਿਉਂਕਿ ਇਸ ਵੇਲੇ ਬੈਕਲੌਗ ਚੱਲ ਰਿਹਾ ਵੀਜ਼ਾਸ ਦਾ, ਸੋ ਯੂਰਪ ਦੀਆਂ ਬਹੁਤ ਸਾਰੇ ਕੰਟਰੀਜ਼ ਦੇ ਜਿਹੜੇ ਨੇ ਔਰ ਖ਼ਾਸ ਤੌਰ ਤੇ ਜਿਹੜੇ ਉੱਥੇ ਰੈਫਿਊਜੀ ਸਟੇਟਸ ਵਾਲੇ ਨੇ, ਉਹਨਾਂ ਨੂੰ ਜਿਹੜਾ ਟਾਈਮ ਤੇ ਵੀਜ਼ਾ ਨਹੀਂ ਮਿਲਿਆ, ਸੋ ਉਹਨਾਂ ਦੀ ਜਿਹੜੀ ਹੈ ਉਹ ਹਮਾਇਤ ਔਰ ਰਿਕਮੈਂਡੇਸ਼ਨ ਸੀ। ਲੇਕਿਨ ਜਿਨ੍ਹਾਂ ਦੇ ਨੁਮਾਇੰਦੇ ਪਹੁੰਚ ਸਕੇ, ਜਿਨ੍ਹਾਂ ਚੋਂ UK ਤੋਂ, ਆਸਟ੍ਰੇਲੀਆ ਤੋਂ, ਜ਼ਾਹਰ ਹੈ ਅਮਰੀਕਾ ਦੇ ਅੱਡ-ਅੱਡ ਹਿੱਸਿਆਂ ਤੋਂ, ਕੈਨੇਡਾ ਤੋਂ, ਉਹਨਾਂ ਸਾਰਿਆਂ ਨੇ ਜਿਹੜਾ ਆਪਣੇ ਆਪਣੇ ਰੀਜਨ ਦੇ ਮੁਤਾਬਕ ਜੋ ਉਹਨਾਂ ਦੀ ਕਾਰਗੁਜ਼ਾਰੀ ਸੀ ਉਸ ਨੂੰ ਵੀ ਉਹਨਾਂ ਨੇ ਦੱਸਿਆ ਔਰ ਇਹ ਸਾਰੇ ਨੂੰ ਔਰ ਇਸ ਦੇ ਲਈ ਜਿਹੜੀ ਬਹੁਤ ਅਣਥੱਕ ਮਿਹਨਤ ਔਰ ਇਹਦੇ 'ਚ, ਕਿਉਂਕਿ ਇਸ ਵਾਰ ਦਾ ਜਿਹੜਾ ਸੈਸ਼ਨ ਹੈ, ਜਿਵੇਂ ਮੈਂ ਕਿਹਾ ਕਿ ਕੋਵਿਡ ਤੋਂ ਬਾਅਦ ਹੋਇਆ ਔਰ ਕੋਵਿਡ ਦੇ ਚਲਦਿਆਂ ਜਿਹੜਾ ਇੱਕ ਸਲੋ ਡਾਊਨ ਸੀ, ਹਰ ਚੀਜ਼ ਹੀ ਸਲੋ ਡਾਊਨ ਸੀ, ਲੇਕਿਨ ਜਿਸ ਉਤਸ਼ਾਹ ਔਰ ਜਿਸ ਫਰੂਟਫੁਲ ਅੰਦਾਜ਼ ਦੇ ਵਿੱਚ ਇਹ ਸੈਸ਼ਨ ਕੰਡਕਟ ਹੋਇਆ, ਕਿਉਂਕਿ ਅਗਲੇ ਦਿਨ ਦੇ ਸੈਸ਼ਨ 'ਚ ਸੰਡੇ 'ਚ ਸੱਦਾ ਦਿੱਤਾ ਗਿਆ ਸੀ ਲੋਕਲ ਗੁਰਦੁਆਰਾ ਕਮੇਟੀਆਂ ਔਰ ਪੰਥਕ ਆਰਗੇਨਾਈਜੇਸ਼ਨਸ ਨੂੰ, ਉਹਨਾਂ ਦੇ ਨੁਮਾਇੰਦੇ ਵੀ ਔਰ ਮੁੱਖ ਤੌਰ ਤੇ ਜਿਹੜੇ ਗੁਰਦੁਆਰਾ ਸਾਹਿਬਾਨ ਵੱਡਾ ontario ਖਾਲਸਾ ਦਰਬਾਰ, ਉਹਨਾਂ ਦੀ ਸਮੁੱਚੀ ਕਮੇਟੀ ਨੇ ਆ ਕੇ ਪਾਰਟਿਸਿਪੇਟ ਕੀਤਾ। ਮੌਂਟਰੀਆਲ ਤੋਂ ਸਾਡੇ ਵੀਰ ਮਨਵੀਰ ਸਿੰਘ, ਉਹ ਵੀ ਇਸ ਸੈਸ਼ਨ 'ਚ ਆਏ ਔਰ ਓਪਨ ਦੇ ਵਿੱਚ ਉਹਨਾਂ ਨੇ ਐਡਰੈਸ ਵੀ ਕੀਤਾ। ਇਸੇ ਤਰ੍ਹਾਂ ਮੌਂਟਰੀਆਲ ਦੇ ਵਿੱਚ ਜਿਹੜੇ 3 ਗੁਰਦੁਆਰਾ ਸਾਹਿਬ ਦਾ ਪ੍ਰਬੰਧ ਜਿਨ੍ਹਾਂ ਦੇ ਕੋਲ ਹੈ, ਸਰ ਹਰਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਥੱਲੇ ਉਹਨਾਂ ਦੀ ਕਮੇਟੀ, ਔਰ ਉਹ ਦੋਨੋਂ ਦਿਨ ਹੀ ਜਿਹੜੇ ਨੇ ਪ੍ਰੈਜ਼ੈਂਟ ਸੀ, ਉਹਨਾਂ ਨੇ ਆਪਣੀਆਂ ਪ੍ਰੈਜ਼ੈਂਟੇਸ਼ਨਸ ਵੀ ਦਿੱਤੀਆਂ। ਇਸੇ ਤਰ੍ਹਾਂ ਆਟਵਾ ਕੈਨੇਡਾ ਦੀ ਰਾਜਧਾਨੀ, ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਮੇਨ ਜਿਹੜੇ ਨੇ ਸਾਰੇ ਪ੍ਰਬੰਧਕ ਆਏ ਹੋਏ ਸੀ। ਸਾਡੇ ਵੀਰ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਪਿਛਲੇ 26-27 ਸਾਲ ਤੋਂ ਕੰਡਕਟ ਕਰਦੇ ਨੇ, ਉਹਨਾਂ ਨੇ ਵੀ ਆਪਣੀ ਪ੍ਰੈਜ਼ੈਂਟੇਸ਼ਨ ਦਿੱਤੀ ਔਰ ਉਹਨਾਂ ਦੇ ਸੁਝਾਅ ਵੀ, ਔਰ ਉਹਨਾਂ ਨੇ, ਕਿਉਂਕਿ ਉਹ ਖੁਦ
ਕੰਡਕਟ ਕਰਦੇ ਨੇ, ਪ੍ਰੋਗਰਾਮ ਵੀ ਕੰਡਕਟ ਕਰਦੇ ਨੇ, ਲੋਕਲ ਪੋਲਿਟਿਕਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਥੋੜ੍ਹੇ ਬਹੁਤ ਗੁਰਦੁਆਰਿਆਂ ਦੇ ਪ੍ਰਬੰਧਕੀ ਨਿਜ਼ਾਮ ਜਾਂ ਦੂਸਰੇ ਕੁਛ ਚੀਜ਼ਾਂ ਬਾਰੇ ਜਿਹਦੇ ਬਾਰੇ ਉਹ ਬੇਖਬਰ ਹੁੰਦੇ ਨੇ, ਕਈ ਵਾਰ ਸ਼ੱਕ ਅੰਦੇਸ਼ੇ ਵੀ ਹੁੰਦੇ ਨੇ। ਸੋ ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਵੀ ਇਹ ਕਾਫੀ ਪ੍ਰੋਡਕਟਿਵ ਸੀ ਵਰਲਡ ਸਿੱਖ ਪਾਰਲੀਮੈਂਟ ਦਾ। ਪਰ ਇਸ ਸਾਰੇ ਨੂੰ ਸਫਲ ਬਣਾਉਣ 'ਚ ਪਹਿਲੇ ਦਿਨ ਤੋਂ ਜਦੋਂ ਨਿਊਯਾਰਕ ਦੇ ਵਿੱਚ ਇਹ ਪਹਿਲਾ ਇਕੱਠ ਹੁੰਦਾ, ਕਿਉਂਕਿ ਜਥੇਦਾਰ ਹਵਾਰਾ ਔਰ ਉਹਨਾਂ ਦੀ ਅਪਾਇੰਟਡ ਜਿਹੜੀ ਬਾਡੀ ਹੈ ਪੰਜਾਬ 'ਚ, ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਪ੍ਰੋਪਰ ਅੰਦਾਜ਼ ਦੇ ਵਿੱਚ ਇਸ ਸਾਰੇ ਨੂੰ ਕਰਨਾ, ਉਸ ਦੇ ਵਿੱਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਜੇ ਮੈਂ ਕਹਾਂ, ਬਾਕੀ ਤਾਂ ਗੁਰੂ ਦੀ ਰਹਿਮਤ ਹੁੰਦੀ ਹੈ, ਗੁਰੂ ਜਿਸ ਤੋਂ ਸੇਵਾ ਲੈਂਦੇ ਨੇ, ਭਾਈ ਹਿੰਮਤ ਸਿੰਘ। ਔਰ ਇਸ ਦੇ ਲਈ ਵੀ ਜਿੱਥੇ ਕੈਨੇਡੀਅਨ ਚੈਪਟਰ ਨੇ ਦਿਨ ਰਾਤ ਇੱਕ ਕੀਤਾ, ਬੜੇ ਸੁਲਝੇ ਹੋਏ ਵੀਰ ਨੇ ਸਾਰੇ, ਉੱਥੇ ਭਾਈ ਹਿੰਮਤ ਸਿੰਘ ਹੋਰਾਂ ਦਾ ਹੌਸਲਾ ਅਫਜ਼ਾਈ ਔਰ ਨਾਲ ਨਾਲ ਗਾਈਡੈਂਸ, ਔਰ ਖੁਦ ਵੀ ਉਹਨਾਂ ਨੇ ਇੱਥੋਂ ਪਿੱਕਾ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਇਹ ਸਾਰਾ ਪਾਰਟ ਸੀ। ਉਹਨਾਂ ਦੀਆਂ ਸਪੈਸ਼ਲੀ ਜਿਵੇਂ ਨੇ ਵੱਡੇ ਸਾਈਜ਼ ਦੀਆਂ ਤਸਵੀਰਾਂ ਤਿਆਰ ਕਰਵਾਈਆਂ ਹੋਈਆਂ ਨੇ, ਉਹ ਸਾਰੇ ਨੂੰ ਲੈ ਕੇ ਉੱਥੇ ਪਹੁੰਚੇ। ਔਰ ਜਿਵੇਂ ਮੈਂ ਦੇਖਦਾ ਜਿਹੜਾ ਸੇਵਾ ਦਾ ਜਜ਼ਬਾ ਹੁੰਦਾ ਹੈ ਕਿ ਭਾਈ ਤੁਹਾਨੂੰ ਇਹ ਹੈ ਹੀ ਨਹੀਂ ਕਿ ਵੀ ਤੁਸੀਂ ਕੋਆਰਡੀਨੇਟਰ ਦੇ ਨਾਤੇ ਤੁਹਾਡਾ ਕੋਈ ਅਹੁਦਾ ਹੈ, ਉਹ ਆਪ ਹੱਥੀਂ ਉਹਨਾਂ ਨੇ ਸਾਰੇ ਟੇਬਲਸ ਨੂੰ ਦੂਸਰਿਆਂ ਨੂੰ ਬਾਕੀਆਂ ਦੇ ਨਾਲ ਵਰਕਰ ਵਾਂਗ ਮਿਲ ਕੇ ਉਹਨਾਂ ਨੂੰ ਜਿਹੜਾ ਹੈ ਉਹ ਬਿਲਕੁਲ ਸਜਾਇਆ ਜਿਸ ਅੰਦਾਜ਼ ਦੇ ਵਿੱਚ। ਔਰ ਇਹ ਸੱਚਮੁੱਚ ਹੀ ਜਦੋਂ ਪਹਿਲੇ ਦਿਨ ਅਸੀਂ, ਕਿਉਂਕਿ ਮੈਂ ਤਾਂ ਫਰਾਈਡੇ ਫਲਾਈ ਕਰਕੇ ਪਹੁੰਚ ਗਿਆ ਸੀ, ਤੇ ਸਿੰਘਾਂ ਦੇ ਨਾਲ ਜਦੋਂ ਅਸੀਂ ਅੰਦਰ ਉੱਥੇ ਪਹੁੰਚੇ ਤੇ ਉਹਨਾਂ ਦੇ ਮੂੰਹ ਪਹਿਲਾਂ ਹੀ ਸੀ ਕਿ ਵੀ ਵਾਕਿਆ ਹੀ ਪਾਰਲੀਮੈਂਟ ਵਾਂਗ ਲੱਗਦਾ। ਸੋ ਕਈ ਵਾਰੀ ਇਹ ਹੁੰਦਾ ਵੀ ਜਿੰਨਾ ਤੁਸੀਂ ਇੱਕ ਪੰਜਾਬੀ ਲਿਖਾਰੀ ਦੀ ਲਿਖਤ ਮੈਂ ਪੜ੍ਹੀ ਬਚਪਨ ਦੇ ਵਿੱਚ ਕਿ ਤੀਰ ਦੀ ਸ਼ਿਸਤ ਜਿੰਨੀ ਉੱਚੀ ਹੋਏਗੀ ਉਨੀ ਦੂਰ ਤੱਕ ਉਹ ਜਾਏਗਾ। ਔਰ ਜਿਵੇਂ ਇੱਕ ਵੀਰ ਨੇ ਕਿਹਾ ਕਿ ਵੀ ਇੱਕ ਪਾਸਾ ਹੁੰਦਾ ਹੈ ਕਿ ਤੁਸੀਂ ਸੁੱਤੇ ਪਏ ਖਾਬ ਦੇਖਦੇ ਹੋ, ਲੇਕਿਨ ਇਹ ਉਹ ਖਾਬ ਜਿਹੜਾ ਤੁਸੀਂ ਖੁੱਲੀਆਂ ਅੱਖਾਂ ਦੇ ਨਾਲ ਦੇਖ ਰਹੇ ਹੋ ਕਿ ਖਾਬ ਦੀ ਤਾਮੀਰ ਹੋ ਰਹੀ ਹੈ। ਜ਼ਾਹਿਰ ਹੈ ਹਰ ਸਿੱਖ ਜਿਹਨੇ ਪਿਛਲੇ 38 ਸਾਲਾਂ 'ਚ ਕੌਮ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ, ਉਹ ਇਹ ਦੇਖਦਾ ਹੈ ਕਿ ਇੱਕ ਤੋਂ ਬਾਅਦ ਇੱਕ ਨਸਲ ਕੁਸ਼ੀ, ਇੱਕ ਤੋਂ ਬਾਅਦ ਇੱਕ ਸਿੱਖ ਮਾਰੂ ਨੀਤੀ, ਇੱਕ ਤੋਂ ਬਾਅਦ ਇੱਕ ਜੈਨੋਸਾਈਡ। ਔਰ ਜਿਵੇਂ ਇਸ ਦੇ ਵਿੱਚ ਵੀ ਪ੍ਰੈਜ਼ੈਂਟੇਸ਼ਨ 'ਚ ਕਿਹਾ ਗਿਆ ਕਿ ਵੀ ਜੈਨੋਸਾਈਡ ਰੈਕਗਨਾਈਜ਼ ਕਰਵਾ ਲੈਣਾ ਤਾਂ ਕੋਈ ਮਕਸਦ ਆਪਣੇ ਆਪ 'ਚ ਪੂਰਾ ਨਹੀਂ ਹੁੰਦਾ। ਜੈਨੋਸਾਈਡ ਰੈਕਗਨਾਈਜ਼ ਕਰਵਾਉਣ ਦਾ ਮਤਲਬ ਹੈ ਕਿ ਤੁਹਾਡਾ ਸੋਵਰਨਿਟੀ ਦਾ, ਆਜ਼ਾਦ ਮੁਲਕ ਦਾ, ਤੁਹਾਡਾ ਖਾਲਿਸਤਾਨ ਦਾ ਦਾਅਵਾ। ਔਰ ਇਸ ਪੱਖੋਂ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਸਿਆਣਪ ਭਰਿਆ 2015 ਦੇ ਸਰਬੱਤ ਖਾਲਸਾ ਦਾ ਕਦਮ ਸੀ ਕਿ ਜਿਹਦੇ 'ਚ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਕਾਨਸੈਪਟ ਨੂੰ ਦਿੱਤਾ। ਔਰ ਇਹ ਪਾਰਲੀਮੈਂਟ ਲਫ਼ਜ਼ ਮਾਡਰਨ ਜਦੋਂ ਦੀ ਨੇਸ਼ਨ ਸਟੇਟ ਦਾ ਅਸੀਂ ਕਾਨਸੈਪਟ ਦੇਖਦੇ ਹਾਂ ਤੇ ਉਹਦੇ ਨਾਲ ਜੁੜੀ ਹੋਈ ਜਦੋਂ ਡੈਮੋਕ੍ਰੇਸੀ ਦੀ ਗੱਲ ਹੁੰਦੀ ਹੈ, ਸੋ ਪਾਰਲੀਮੈਂਟ ਲਫ਼ਜ਼ ਤਾਂ ਉਸ ਦੇ ਨਾਲ ਹੀ ਜੁੜਿਆ ਹੋਇਆ ਕਿ ਜਿੱਥੇ ਲੋਕ ਆਜ਼ਾਦਾਨਾ ਅੰਦਾਜ਼ ਦੇ ਵਿੱਚ ਆਪਣੀ ਕਿਸਮਤ ਆਪ ਘੜਨ ਦਾ ਹੱਕ ਰੱਖਦੇ ਨੇ, ਫਿਰ ਲੋਕ ਆਪਣੇ ਨੁਮਾਇੰਦੇ ਚੁਣਦੇ ਨੇ, ਉਹ ਮੁਲਕ ਦੇ, ਆਪਣੇ ਖਿੱਤੇ ਦੇ, ਆਪਣੇ ਨੇਸ਼ਨ ਦੀ ਵੈਲਫੇਅਰ ਦੇ ਲਈ ਕਾਨੂੰਨ ਬਣਾਉਂਦੇ ਨੇ। ਪਾਰਲੀਮੈਂਟ ਜਿਹੜੀ ਹੈ ਉਹ ਕਾਨੂੰਨ ਬਣਾਉਣ ਵਾਲੀ ਬਾਡੀ ਹੁੰਦੀ ਹੈ। ਫਿਰ ਜ਼ਾਹਰ ਹੈ ਕਿ ਵੀ ਜਦੋਂ ਜੇ ਤੁਹਾਡੇ ਕੋਲ ਖਿੱਤਾ ਦਾ ਤੁਹਾਡਾ ਤੇ ਕਿਸੇ ਦਾ ਕਬਜ਼ਾ ਕੀਤਾ ਹੋਇਆ, ਫਿਰ ਤੁਸੀਂ ਜਿਹੜੀ ਪਾਰਲੀਮੈਂਟ ਬਣਾਉਂਦੇ ਹੋ ਉਹਨੂੰ ਕਿਸੇ ਜ਼ਮਾਨੇ 'ਚ ਕਈਆਂ ਨੇ ਤਾਂ ਗਵਰਨਮੈਂਟ ਇਨ ਐਗਜ਼ਾਈਲਸ ਬਣਾਈਆਂ ਹੁੰਦੀਆਂ ਸੀ, ਜਿਲਾ ਵਤਨ ਸਰਕਾਰ, ਬਾਹਰ ਬੈਠ ਕੇ ਤੁਸੀਂ ਕਰ ਰਹੇ ਹੋ। ਲੇਕਿਨ ਇਹ 84 ਤੋਂ ਬਾਅਦ ਜਿਲਾ ਵਤਨ ਸਰਕਾਰਾਂ ਦਾ ਵੀ ਇੱਕ ਮੌਸਮ ਸੀ ਜਿਹਦੇ 'ਚ ਕਈਆਂ ਨੇ ਆਪਣੇ ਤੌਰ ਦੇ ਉੱਤੇ ਪ੍ਰਭਾਵ ਤਾਂ ਇਹੀ ਦੇਣਾ ਸੀ ਵੀ ਸਾਡਾ ਇੰਡੀਅਨ ਸਿਸਟਮ ਨਾਲ ਕੋਈ ਲਾਗਾ ਦੇਗਾ ਨਹੀਂ ਹੈ। ਲੇਕਿਨ ਜਦੋਂ ਤੁਸੀਂ ਕਿਸੇ ਸਟਰਗਲ ਨੂੰ ਤੋੜਦੇ ਹੋ, ਉਹਦੇ ਅੱਡ-ਅੱਡ ਪੜਾਅ ਹੁੰਦੇ ਨੇ। ਇੱਕ ਪਾਸੇ ਪੰਜਾਬ ਦੀ ਧਰਤੀ ਤੇ ਅਸੀਂ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਥੱਲੇ ਬੇਸ਼ੱਕ ਉਹ ਭਾਰਤੀ ਕਨਸਟੀਟਿਊਸ਼ਨ ਦੀ ਸਹੁੰ ਚੁੱਕਦੇ ਨੇ ਔਰ ਉਸ ਦੇ ਥੱਲੇ ਉਹ ਜਿਹੜੇ ਨੇ ਮੈਂਬਰ ਪਾਰਲੀਮੈਂਟ ਹੁਣ ਵੀ ਬਣੇ ਨੇ, ਲੇਕਿਨ ਐਡਵੋਕੇਸੀ ਇਹੀ ਹੈ ਕਿ ਭਾਈ ਅਸੀਂ ਆਜ਼ਾਦ ਮੁਲਕ ਚਾਹੁੰਦੇ ਹਾਂ। ਸੋ ਇਹ ਵੀ ਇੱਕ ਤਰੀਕਾ ਵਿਦਿਨ ਦਾ ਸਿਸਟਮ ਆਪਣੀ ਗੱਲ ਨੂੰ ਵਧਾਉਣ ਦਾ। ਪਰ ਦੂਸਰੇ ਪਾਸੇ ਜਦੋਂ
ਜੂਨ 84 ਦੇ ਪਹਿਲੇ ਹਫਤੇ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸਾਡੇ ਸਭ ਤੋਂ ਪਿਆਰੇ, ਜਾਨ ਤੋਂ ਪਿਆਰੇ ਹਰਮੰਦਰ ਸਾਹਿਬ ਔਰ ਅਕਾਲ ਤਖਤ, ਉਸ ਨੂੰ ਅਕਾਲ ਤਖਤ ਨੂੰ ਢਾਹ ਢੇਰੀ ਕੀਤਾ। ਸੈਂਕੜਿਆਂ ਗੋਲੀਆਂ ਦਰਬਾਰ ਸਾਹਿਬ ਦੇ ਉੱਤੇ ਦਾਗੀਆਂ ਗਈਆਂ। ਤੇ ਫਿਰ ਜਿਹੜੀ ਸਟਰਗਲ ਉਦੋਂ ਧਰਮਯੁੱਧ ਮੋਰਚੇ ਦੇ ਥੱਲੇ ਚੱਲ ਰਹੀ ਸੀ, 2 ਸਾਲ ਧਰਮਯੁੱਧ ਮੋਰਚਾ ਚੱਲਿਆ, ਜਿਸ ਦੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਸੀ। ਔਰ ਕਿਉਂਕਿ ਧਰਮਯੁੱਧ ਮੋਰਚੇ ਦੀ ਜਿਹੜੀ ਗਾਈਡਿੰਗ ਲਾਈਟ ਸਨ ਜਰਨੈਲ ਸਿੰਘ ਪਿੰਡਰਾਂ ਵਾਲੇ ਸਨ, ਔਰ ਅਕਾਲੀ ਦਲ ਦੀ ਕਮਾਂਡ ਥੱਲੇ ਮੋਰਚਾ ਲੜਿਆ ਜਾ ਰਿਹਾ ਸੀ। ਔਰ ਉਹਨਾਂ ਨੇ ਸਪਸ਼ਟ ਕੀਤਾ ਹੋਇਆ ਸੀ ਕਿ ਭਾਈ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਉਸ ਦਾ ਜਿਹੜੀ ਫਿਰ ਸਿੱਖ ਰਵਾਇਤਾਂ ਮੁਤਾਬਕ ਉਸ ਦਾ ਆਗਾਜ਼ ਇਸ ਨਿਸ਼ਾਨੇ ਨੂੰ ਐਲਾਨਣ ਦਾ ਉਹ 26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੱਦਿਆ ਜਾਂਦਾ ਹੈ। ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ, ਖਾਸ ਤੌਰ ਤੇ ਨੌਜਵਾਨ ਆਪ ਮੁਹਾਰੇ ਪਹੁੰਚਦੇ ਨੇ ਜੀ। ਉਹ ਸਰਬੱਤ ਖਾਲਸਾ ਵੱਲੋਂ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ ਥਾਪੀ ਜਾਂਦੀ ਹੈ ਕਿ ਵੀ ਇਹ ਹੁਣ ਸਿੱਖ ਕੌਮ ਨੂੰ ਸਿਆਸੀ ਪਿੜ ਦੇ ਵਿੱਚ ਅਗਵਾਈ ਦੇਗੀ। ਉਹ 5 ਮੈਂਬਰੀ ਪੰਥਕ ਕਮੇਟੀ ਫਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਦੀ ਹੈ। ਉਸੇ ਤਰਜ਼ ਦੇ ਉੱਤੇ ਜਿਵੇਂ 13 ਕਾਲੋਨੀਆਂ ਦੇ ਨੁਮਾਇੰਦਿਆਂ ਨੇ ਅਮਰੀਕਾ ਦੀ ਉਸ ਵੇਲੇ ਦੀ ਰਾਜਧਾਨੀ ਫਿਲਾਡੈਲਫੀਆ ਦੇ ਵਿੱਚ ਟਾਮਸ ਜੈਫਰਸਨ ਦੀ ਲਿਖੀ ਹੋਈ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 4 ਜੁਲਾਈ 1776 ਨੂੰ ਜਿਹੜੀ ਹੈ ਉਹ ਜਾਰੀ ਕੀਤੀ ਸੀ। ਸੋ ਖਾਲਿਸਤਾਨ ਤਾਂ ਮਿੱਥਿਆ ਗਿਆ, ਨਿਸ਼ਾਨਾ ਵੀ ਮਿੱਥਿਆ ਗਿਆ। ਔਰ ਫਿਰ 1986 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇੱਕ ਦਹਾਕਾ ਸਟੇਟ ਨੇ ਰੂਥਲੈਸ ਟੈਰਰ ਦਾ ਸਹਾਰਾ ਲਿਆ। ਸਾਡੇ ਯੋਧਿਆਂ ਨੇ ਆਪਣੇ ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਜੋ ਬਹਾਦਰੀ ਦੇ ਉਹਨਾਂ ਨੇ ਹਾਈਟਸ ਨੂੰ ਛੋਇਆ, ਉਹ ਸਾਡਾ ਸੁਨਹਿਰੀ ਯੁੱਗ ਹੈ। ਔਰ ਇਹ ਵੀ ਜਦੋਂ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ ਕਿ ਸਾਡੇ ਉਸ ਸੁਨਹਿਰੀ ਯੁੱਗ ਨੂੰ, ਜਿਸ ਨੂੰ ਸਾਡੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ ਸੁੱਖਿਆਂ, ਦਿਲਾਵਰ ਸਿੰਘਾਂ, ਹਵਾਰਿਆਂ, ਰਾਜੋਆਣਿਆਂ ਨੇ 18ਵੀਂ ਸਦੀ ਦੇ ਇਤਿਹਾਸ ਵਾਂਗ ਜਿਹੜਾ ਉਹ ਰਚਿਆ, ਉਸ ਨੂੰ ਹਕੂਮਤ ਨੇ ਆਪਣੇ ਨੈਰੇਟਿਵ 'ਚ ਕਾਲਾ ਦੌਰ, ਅੱਜ ਵੀ ਕਈ ਉਹਨਾਂ ਦੇ ਸਿਖੇ ਸਿਖਾਏ ਤੋਤੇ ਵੀ ਕਿ ਜੀ ਜਦੋਂ ਅੱਤਵਾਦ ਦਾ ਦੌਰ ਸੀ ਜਾਂ ਕਾਲਾ ਦੌਰ ਸੀ। ਹੁਣ ਉਸ ਸੁਨਹਿਰੀ ਦੌਰ 'ਚੋਂ ਨਿਕਲਣ ਤੋਂ ਬਾਅਦ, ਕਿਉਂਕਿ ਖਾਲਸੇ ਦੇ ਸ਼ਸਤਰਾਂ ਦੀ ਮਾਈਟ ਨੂੰ ਵੀ ਸਟੇਟ ਜਿਹੜੀ ਹੈ ਉਸ ਦੇ ਸਾਹਮਣੇ ਖਲੋ ਨਹੀਂ ਸੀ ਸਕੀ। ਔਰ ਉਹਨਾਂ ਨੇ ਦੇਖਿਆ ਕਿ ਵੀ ਇਹ ਵੰਗਾਰ ਕੇ ਔਰ ਇਹਨਾਂ ਦਾ ਦਮਨ ਕਰਕੇ ਇਵੇਂ ਨਹੀਂ ਚੱਲੇਗਾ। ਫਿਰ ਅਸੀਂ ਦੇਖਦੇ ਹਾਂ ਨੈਕਸਟ ਫੇਸ ਡਰੱਗ ਵਾਰਫੇਅਰ, ਕਿਵੇਂ ਪੰਜਾਬ ਦੇ ਵਿੱਚ 1996-97 ਤੋਂ ਡਰੱਗਸ ਲਿਆਂਦੀਆਂ ਗਈਆਂ। ਔਰ ਇਹ ਦੌਰ ਜਿਹੜਾ ਫਿਰ ਅਗਲੇ ਕਿੰਨੇ ਵਰੇ 2012 'ਚ ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਭਾਈ ਹੁਣ ਸਭ ਨਿਸਲ ਕਰ ਦਿੱਤੇ ਨੇ, ਤਾਂ ਹੁਣ ਬਲਵੰਤ ਸਿੰਘ ਰਾਜੋਆਣਾ ਉਹਦੇ ਖਿਲਾਫ ਬਲੈਕ ਵਾਰੰਟ ਜਾਰੀ ਕੀਤੇ ਗਏ ਵੀ ਫਾਂਸੀ ਦਿਓ। ਉਹ ਅਸੀਂ ਅਕਸਰ ਰਿਪੀਟ ਕਰਦੇ ਹਾਂ ਕਿਵੇਂ ਸਾਰਾ ਪੰਜਾਬ ਫਿਰ ਕੇਸਰੀ ਰੰਗ 'ਚ ਰੰਗਿਆ ਗਿਆ। ਔਰ ਉਹੀ ਡਰੱਗੀ, ਉਹੀ ਜਿਨ੍ਹਾਂ ਨੂੰ ਇਹ ਸਮਝਦੇ ਸੀ ਕਿ ਅਸੀਂ ਉਹੀ ਨਿਕਲੇ। ਔਰ ਉਹਨਾਂ ਨੂੰ ਸਰਕਾਰ, ਹਕੂਮਤ ਘਬਰਾਈ। 2 ਵਾਰ ਜਿਹੜੇ ਬਲੈਕ ਵਾਰੰਟ ਭਾਈ ਰਾਜੋਆਣਾ ਦੇ ਖਿਲਾਫ ਜਾਰੀ ਕੀਤੇ ਸੀ, ਉਹ ਉਹਨਾਂ ਨੂੰ ਵਾਪਸ ਲੈਣੇ ਪਏ। ਅੱਜ ਵੀ ਭਾਈ ਰਾਜੋਆਣਾ ਚੜ੍ਹਦੀ ਕਲਾ ਦੇ ਵਿੱਚ ਜੇਲ੍ਹ ਦੇ ਵਿੱਚ ਨੇ। ਫਿਰ ਉਹਨਾਂ ਨੇ ਸਾਈਮਲਟੇਨੀਅਸਲੀ ਸੈਕੰਡ ਟੈਸਟ ਅਸੀਂ 2015 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਉਹਦੇ 'ਚ ਬਰਗਾੜੀ, ਬਹਿਬਲ ਕਲਾਂ, ਬੁਰਜ ਜਵਾਰ ਸਿੰਘ ਵਾਲਾ, ਔਰ ਉਹ ਲਗਾਤਾਰਤਾ ਨਾਲ ਅੱਜ ਤੱਕ ਵੀ ਉਹਨਾਂ ਦਾ ਅਮਲ ਜਾਰੀ ਹੈ। ਉਹ ਸੌਦਾ ਸਾਧ ਹੋਏ ਜਾਂ ਕੌਣ ਕਿਨੇ ਕੀ ਕੀਤਾ ਉਹਦਾ ਜ਼ਿਕਰ ਹੁੰਦਾ ਹੈ। ਲੇਕਿਨ ਇਸ ਜਦੋਂ ਇਹ ਬਹਿਬਲ ਕਲਾਂ ਕਾਂਡ ਕਰਵਾਇਆ ਜਾਂਦਾ ਹੈ, ਬਰਗਾੜੀ ਵਾਲੀ ਘਟਨਾ ਹੁੰਦੀ ਹੈ, ਫਿਰ ਸਿੱਖ ਜਿਵੇਂ ਜੂਨ 84 ਦੇ ਸਾਡੇ ਪੰਥ ਦੇ ਉੱਤੇ ਔਰ ਮੁਕੱਦਸ ਅਕਾਲ ਤਖਤ ਔਰ ਸਾਡੇ ਤੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਨ ਦੇ ਉੱਤੇ ਸਰਬੱਤ ਖਾਲਸਾ ਹੀ ਸਾਨੂੰ ਜਿਹੜਾ ਅਗਵਾਈ ਦੇਣ ਲਈ ਜਿਹੜੀ ਹੈ ਸਾਡੀ ਇੰਸਟੀਟਿਊਸ਼ਨ ਰਿਵਾਈਵਲ ਸੀ। ਉਸੇ ਤਰ੍ਹਾਂ 2015 ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਚੱਬੇ ਦੀ ਧਰਤੀ ਤੇ, ਜਿਹੜਾ ਬਾਬਾ ਨੌਤ ਸਿੰਘ ਸ਼ਹੀਦ ਦੀ ਧਰਤੀ ਹੈ, ਉਸ ਮੁਕਾਮ ਦੇ ਉੱਤੇ ਹੋਇਆ। ਲੱਖਾਂ ਸਿੱਖ ਫਿਰ ਆਪ ਮੁਹਾਰੇ, ਸਰਕਾਰੀ ਹਾਲਾਂ ਬਾਦਲਾਂ ਦੀ ਸਰਕਾਰ ਸੀ, ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਔਰ ਉਸ ਸਾਰੇ ਨੇ ਇੱਕ ਵਾਰ ਫਿਰ ਰੀਜੂਵੀਨੇਟ ਕੀਤਾ ਉਸ ਤਾਕਤ ਨੂੰ। ਔਰ ਇਹ ਵੱਖਰੀ ਕਹਾਣੀ ਹੈ ਕਿ ਬਰਗਾੜੀ ਮੋਰਚਾ ਜਿਹੜਾ ਲੱਗਾ ਕਿਵੇਂ 9-10 ਮਹੀਨੇ ਕਾਮਯਾਬੀ ਨਾਲ ਚੱਲਿਆ, ਉਹਦੇ ਕਿਹੜੇ
ਖਲਨਾਇਕ ਨੇ ਜਿਨ੍ਹਾਂ ਨੇ ਉਹਨੂੰ ਡਿਸਟਰੋਏ ਕੀਤਾ, ਕਿਹਦਾ ਸੌਦੇਬਾਜ਼ੀ ਕਿੱਥੇ ਹੋਈ, ਇਹ ਅਜੇ ਤੱਕ ਹਕੀਕਤ ਬਹੁਤੀ ਸਾਹਮਣੇ ਨਹੀਂ ਆਈ। ਪਰ ਉਸ ਤੋਂ ਬਾਅਦ ਹਕੂਮਤ ਨੇ ਸਮਝਿਆ ਕਿ ਵੀ ਇਹ ਧਾਰਮਿਕ ਲੈਵਲ ਤੇ ਇਹਨਾਂ ਨੂੰ ਅਸੀਂ ਜਿਹੜਾ ਹੈ ਉਹ ਡਿਊਪ ਕਰ ਲਿਆ। ਫਿਰ 3 ਖੇਤੀ ਕਾਨੂੰਨਾਂ ਦੀ ਗੱਲ ਆਈ। ਅਸੀਂ ਸਮਝਦੇ ਹਾਂ ਵੀ ਕਿਵੇਂ ਲਗਭਗ 13 ਮਹੀਨੇ ਸਿੱਖੀ ਸਪਿਰਿਟ ਨੇ ਉਸ ਮੋਰਚੇ ਨੂੰ ਕਿਵੇਂ ਫਤਹ ਕੀਤਾ, ਪਰ ਉਹ ਅਗੇਨ ਸਿਆਸੀ ਤੌਰ ਤੇ ਕਿਵੇਂ ਏਜੰਸੀਆਂ ਨੇ ਆਪਣੇ ਕਾਮਰੇਡੀ ਲੀਡਰਸ਼ਿਪ ਰਾਹੀਂ ਉਹ ਕੇਜਰੀਵਾਲ ਦੇ ਖਾਤੇ 'ਚ ਪਵਾਈ। ਹੁਣ ਲੇਕਿਨ ਜਿਹੜੀ ਇੱਕ ਸਿੱਖ ਕੌਮ ਦੇ ਅੰਦਰ ਪਵਿੱਤਰ ਧਾਰਾ ਆਜ਼ਾਦੀ ਦੀ, ਸਿਰਫ ਤੜਪ ਨਹੀਂ, ਸਿਰਫ ਡਿਮਾਂਡ ਨਹੀਂ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤ ਕੋ ਜਾਂ ਅਗਲੋ ਪਾਵਾ, ਉਹ ਹਰ ਇਸ ਫਰੰਟ ਦੇ ਉੱਤੇ ਜਦੋਂ ਵੀ ਹਕੂਮਤ ਨੇ ਜ਼ੁਲਮ ਦੇ ਨਾਲ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ, ਉਹ ਸਾਹਮਣੇ ਆਉਂਦੀ ਰਹੀ। ਔਰ ਉਸ ਚੋਂ ਹੀ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੀ ਤਾਕਤ ਜਿਹੜੀ ਜੂਨ 84 ਤੋਂ ਬਾਅਦ ਲਗਾਤਾਰ ਵੱਧਦੀ ਨਜ਼ਰ ਆਈ। ਔਰ ਕਿਸਾਨੀ ਮੂਵਮੈਂਟ ਦੇ ਵੇਲੇ ਜਿਵੇਂ ਫਿਰ ਗਲੋਬਲੀ ਸਿੱਖਾਂ ਨੇ ਜਿਹੜਾ ਹੈ ਉਹ ਆਪਣੀ ਤਾਕਤ ਦਿਖਾਈ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਜਿਸ ਨੇ ਯੂਕੇ ਔਰ ਫਿਰ ਇਟਲੀ ਔਰ ਫਿਰ ਟੋਰਾਂਟੋ ਦੇ ਵਿੱਚ ਆਪਣਾ ਜਲਵਾ ਦਿਖਾਇਆ, ਔਰ ਉਸ ਨੇ ਇੱਕ ਉਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਹੈ ਡਾਇਸਪੋਰਾ ਦੇ ਵਿੱਚ ਵੀ। ਔਰ ਪੰਜਾਬ ਦੀ ਧਰਤੀ ਤੇ ਇਸ ਪੀਰੀਅਡ 'ਚ ਕਿਸਾਨ ਲਹਿਰ ਤੋਂ ਬਾਅਦ ਦੀਪ ਸਿੱਧੂ, ਸਿੱਧੂ ਮੂਸੇਵਾਲਾ ਔਰ ਕਰੰਟਲੀ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੇ ਜਿਹੜੀ ਹੈ ਨੌਜਵਾਨਾਂ ਨੂੰ ਗੁਰੂ ਦੇ ਦਰ ਅਨੰਦਪੁਰ ਵੱਲ ਮੂੰਹ ਕਰਨ ਦੀ ਕਾਲ ਦਿੱਤੀ, ਔਰ ਜਿਸ ਕਿਸਮ ਦਾ ਹੁੰਗਾਰਾ ਪੰਜਾਬ ਦੀ ਜਵਾਨੀ ਦਾ। ਸੋ ਇਸ ਸਾਰੀ ਬੈਕਗਰਾਉਂਡ ਦੇ ਵਿੱਚ ਇਹ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਤੀਸਰਾ ਐਨੂਅਲ ਸੈਸ਼ਨ ਹੈ, ਇਸ ਦੀ ਬਹੁਤ ਅਹਿਮੀਅਤ ਸੀ। ਇਹਨੂੰ ਬਹੁਤ ਐਡਵਰਟਾਈਜ਼ ਨਹੀਂ ਸੀ ਕੀਤਾ ਗਿਆ ਕਿਉਂਕਿ ਇਸ ਨੂੰ ਅਸੀਂ ਸਮਝਦੇ ਸੀ ਕਿ ਵੀ ਇਹ ਸਾਡੇ ਲਈ ਕਲੋਜ਼ ਡੋਰ ਆਪਸੀ ਡੈਲੀਬਰੇਸ਼ਨਸ ਦਾ ਵੀ ਵੇਲਾ ਹੈ, ਸੀਰੀਅਸ ਸਿੰਸੀਅਰ ਕੰਮ ਜਿਹੜਾ ਹੋ ਰਿਹਾ ਉਸ ਦੇ ਉੱਤੇ ਵੀ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਕੋਵਿਡ-19 ਦੇ ਚੱਲਦਿਆਂ ਖਾਸ ਤੌਰ ਤੇ ਸਿੱਖ ਕੌਮ ਦੀ ਵੱਖਰੀ ਇੱਕ ਆਪਣੀ ਹੋਂਦ ਪਛਾਣ, ਔਰ ਇਸ ਦੇ ਨਾਲ ਨਾਲ ਜਿਵੇਂ ਅਸੀਂ ਭਾਵੇਂ ਯੂਕਰੇਨ ਦੇ ਹਵਾਲੇ ਨਾਲ ਗੱਲ ਅੱਗੇ ਵੀ ਅਸੀਂ ਕੀਤੀ ਹੋਈ ਹੈ, ਲੇਕਿਨ ਯੂਕਰੇਨੀਅਨ 4 ਮੈਂਬਰਸ ਆਫ ਪਾਰਲੀਮੈਂਟ ਦੇ ਡੈਲੀਗੇਸ਼ਨ ਦਾ ਵਰਲਡ ਸਿੱਖ ਪਾਰਲੀਮੈਂਟ ਦੇ ਡੈਲੀਗੇਸ਼ਨ ਨੂੰ ਮਿਲਣਾ, ਉਹਨਾਂ ਦੇ ਕਾਜ਼ ਪ੍ਰਤੀ ਉਹਨਾਂ ਦੀ ਹਮਦਰਦੀ। ਇਸੇ ਤਰ੍ਹਾਂ ਕੋਸੋਵੋ ਦੇ ਪ੍ਰੈਜ਼ੀਡੈਂਟ ਦਾ ਇੱਥੇ ਆ ਕੇ ਜਦੋਂ ਉਹ ਕਨੈਟੀਕਟ 'ਚ ਆਉਂਦੇ ਨੇ ਸਿੱਖ ਨੁਮਾਇੰਦਿਆਂ ਦੇ ਨਾਲ ਮੁਲਾਕਾਤ, ਇਸੇ ਲੈਵਲ ਦੇ ਉੱਤੇ ਅਸੀਂ ਹੋਰ ਵੀ ਮੁਲਕਾਂ ਦੇ ਨਾਲ ਗੱਲਬਾਤ ਤੋਰੀ ਹੋਈ ਹੈ। ਇਹ ਪੋਲੀਟੀਕਲੀ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵ ਪਾਰਟ। ਔਰ ਕਿਉਂਕਿ ਲੰਡਨ ਦੇ ਸੈਸ਼ਨ ਤੋਂ ਬਾਅਦ 2019 ਦੇ ਵਿੱਚ ਜਿਹੜਾ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ, ਕਿਉਂਕਿ ਕੋਵਿਡ ਤੋਂ ਬਾਅਦ ਤਾਂ ਉਸ ਦੇ ਉੱਤੇ ਗੱਲ ਨਹੀਂ ਹੋਈ, ਇਹ ਵੀ ਆਪਣੇ ਆਪ ਦੇ ਵਿੱਚ ਸਿੱਖਾਂ ਦੀ ਇੱਕ ਸੌਫਟ ਪਾਵਰ ਜਿਹੜੀ ਖਾਸ ਤੌਰ ਤੇ ਪਾਕਿਸਤਾਨ ਦੇ ਲੋਕਾਂ ਦੀ, ਆਵਾਮ ਦੀ, ਉਹਨਾਂ ਦੀ ਹਕੂਮਤ ਦੀ ਹਮਦਰਦੀ, ਇਹ ਸਾਰੇ ਪਾਰਟ ਵੱਡੀਆਂ ਪ੍ਰਾਪਤੀਆਂ ਵਾਲੇ। ਔਰ ਥਾਂ ਥਾਂ ਹਰ ਹੁਣ ਤਾਂ ਕੋਈ ਐਸਾ ਇਸ਼ੂ ਨਹੀਂ ਹੈ ਜਿਹਦੇ ਉੱਤੇ ਸਿੱਖਾਂ ਦੀ ਟੇਕ ਨਾ ਹੋਏ, ਦੁਨੀਆ ਭਰ ਦੇ ਵਿੱਚ ਕੋਈ ਚਰਚਾ ਨਾ ਹੋਏ। ਔਰ ਇਸ ਸਾਰੇ 'ਚ ਜਦੋਂ ਹੁਣ ਵੀ ਇਹ ਸੀ ਜਿੱਥੇ ਜਿਹੜਾ ਇਨਡੋਰ ਸੈਸ਼ਨ ਸੀ ਉਹਦੇ 'ਚ ਜਿਹੜੇ ਨੁਮਾਇੰਦੇ ਆਏ ਸੀ ਉਹਨਾਂ ਨੇ ਤਾਂ ਡੈਲੀਬਰੇਟ ਕੀਤਾ ਹੈ, ਪਰ ਖਾਸ ਤੌਰ ਤੇ ਬੈਰਿਸਟਰ ਸਰ ਰਣਜੀਤ ਸਿੰਘ ਸਰਾਏ ਜਿਹੜੇ ਹਿਊਮਨ ਰਾਈਟ ਕਾਉਂਸਲ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਦੀ ਉਹਦੇ ਲਈ ਕੰਮ ਕਰਦੇ ਨੇ, ਉਹ ਵਾਇਆ ਲਿੰਕ ਉੱਥੋਂ ਜੁੜੇ। ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਉਹ ਆਉਣ ਵਾਲੇ ਪੀਰੀਅਡ 'ਚ, ਕਿਉਂਕਿ 2024 ਦੇ ਵਿੱਚ ਇੰਡੀਆ ਦਾ ਪੀਰੀਓਡਿਕਲ ਰਿਵਿਊ ਫੇਰ ਹੋਣਾ ਹੈ, ਕਿਉਂਕਿ 1966 ਦੇ ਵਿੱਚ ਜਿਹੜੀ ਜਨੇਵਾ ਕਨਵੈਨਸ਼ਨ ਜਿਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਮਤਾ ਕੀਤਾ ਗਿਆ ਸੀ, ਉਦੋਂ ਇੰਡੀਆ ਨੇ ਜਿਹੜਾ ਉਸ ਦੇ ਉੱਤੇ ਦਸਤਖਤ ਨਹੀਂ ਸੀ ਕੀਤੇ। ਔਰ ਇਹ 1966 ਆਰਟੀਕਲ 1 ਸੀ 1966 ਦੇ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਇਸ ਦੇ ਲਈ ਹੁਣ ਇੱਕ ਪੂਰੀ ਲੌਬੀ, ਇੱਕ ਵਕੀਲਾਂ ਦੀ ਟੀਮ ਇਸ ਦੇ ਉੱਤੇ ਕੰਮ ਕਰ ਰਹੀ ਹੈ ਕਿ ਇੰਡੀਆ ਨੂੰ ਅਸੀਂ ਕਿਵੇਂ ਅਕਾਊਂਟੇਬਲ ਠਹਿਰਾਣਾ। ਔਰ ਮੈਂ ਬਰੋਡਲੀ ਦੱਸਦੇ ਹਾਂ ਕਿ ਵਰਲਡ ਸਿੱਖ ਪਾਰਲੀਮੈਂਟ ਮਹਿਜ਼ ਇਹ ਨਹੀਂ ਹੈ ਕਿ 10, 12, 15 ਆਏ, ਉਹਨਾਂ ਨੇ ਬਹਿ ਕੇ ਇੱਕ ਦੂਜੇ ਨੂੰ ਖਾਲਿਸਤਾਨ ਦੀਆਂ ਬਾਤਾਂ ਸੁਣਾਈਆਂ ਔਰ ਨਾਰੇ ਲਾਏ ਔਰ ਚਲੇ ਗਏ, ਇਵੇਂ ਨਹੀਂ ਹੈ। ਜ਼ਾਹਰ ਹੈ ਜਕਾਰਾ ਔਰ ਨਾਰਾ ਉਹ ਤਾਂ ਜਿੱਥੇ ਹੋਏਗਾ ਸਿੱਖ, ਉਸ ਦੀ ਸਪਿਰਿਟ ਹੈ, ਕਿਉਂਕਿ
ਉਹ ਦੋ ਚੀਜ਼ਾਂ ਹਮੇਸ਼ਾ ਉਸ ਦੇ ਅੰਦਰ ਸਿੱਖੀ ਦੇ ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਕਨਸੈਪਟ ਦੇ ਰੂਪ ਚ ਵਸੀਆਂ ਹੋਈਆਂ ਨੇ ਕਿ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹ ਸੋਵਰਨਿਟੀ ਪਾਤਸ਼ਾਹਤ ਆਜ਼ਾਦੀ ਖਾਲਿਸਤਾਨ ਉਸ ਦੀ ਗੱਲ ਹੈ ਔਰ ਦੂਸਰਾ ਜਿਹੜਾ ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ ਸੋ ਜ਼ਾਹਰ ਹੈ ਕਿ ਅਸੀਂ ਸੋਵਰਨ ਹੀ ਇਸ ਲਈ ਹੋਣਾ ਤਾਂ ਕਿ ਸਾਡੇ ਕੋਈ ਵੀ ਹੱਕ ਹੋ ਮਜ਼ਹਬੀ ਆਰਥਿਕ ਸਿਆਸੀ ਔਰ ਸੋਸ਼ਲ ਤਹਿਜ਼ੀਬੀ ਉਹਨਾਂ ਨੂੰ ਕੋਈ ਕੁਚਲ ਨਾ ਸਕੇ ਔਰ ਜਿਹੜਾ ਇਹ ਸਾਰੇ ਦਾ ਵਰਲਡ ਸਿੱਖ ਪਾਰਲੀਮੈਂਟ ਦਾ ਸਟਰਕਚਰ ਹੈ ਉਹਦੇ ਥੱਲੇ ਜਿਵੇਂ ਮੈਂ ਦੱਸਿਆ ਵੀ 150 ਮੈਂਬਰ ਡਾਇਸਪੋਰਾ ਚੋਂ ਨੇ ਰੀਜਨ ਵਾਈਜ਼ ਉਹਦੇ ਚ ਯੂਰਪ ਰੀਜਨ ਚੋਂ 30 ਨੇ ਯੂਕੇ ਰੀਜਨ ਚੋਂ 30 ਕੈਨੇਡਾ ਰੀਜਨ 30 USA ਰੀਜਨ ਚੋਂ 30 ਆਸਟ੍ਰੇਲੀਅਨ ਰੀਜਨ 30 ਔਰ ਸਾਊਥ ਈਸਟ ਏਸ਼ੀਆ ਰੀਜਨ ਇਹ ਸਾਰੇ ਮਿਲਾ ਕੇ ਜਿਹੜੇ ਨੇ ਉਹਨਾਂ ਦੇ 150 ਸਾਊਥ ਈਸਟ ਏਸ਼ੀਆ ਚ ਇੰਡੀਆ ਪਾਕਿਸਤਾਨ ਮਲੇਸ਼ੀਆ ਚ ਵੀ 2-2.5 ਲੱਖ ਸਿੱਖ ਰਹਿੰਦੇ ਨੇ ਇਹਨਾਂ ਸਾਰਿਆਂ ਦਾ ਇਹ ਪਾਰਟ ਹੈ ਔਰ ਫਿਰ ਇਹਦੇ ਤੇ ਬੇਸਡ ਹੀ ਰੀਜਨਲ ਕਮੇਟੀਜ਼ ਔਰ ਦੂਸਰੇ ਵੀ ਨੇ ਔਰ ਇਸ ਦੀਆਂ ਆਲਮੋਸਟ 10 ਕੌਂਸਲਸ ਨੇ ਜਿਹੜੀਆਂ ਡੈਲੀਬਰੇਟ ਕਰਦੀਆਂ ਨੇ ਔਰ ਇਹਦੀ ਜਿਹੜੀ ਹੈ ਪ੍ਰੈਜੈਂਟੇਸ਼ਨਸ ਹਰ ਕੌਂਸਲ ਦੇ ਹੈੱਡ ਨੇ ਕਿ ਉਹਨਾਂ ਨੇ ਇਹਨਾਂ 2-3 ਸਾਲਾਂ 'ਚ ਕੀ ਕੀਤਾ ਹੈ ਔਰ ਪਹਿਲੀ ਕੌਂਸਲ ਸਿਵਲ ਐਂਡ ਹਿਊਮਨ ਰਾਈਟਸ ਕੌਂਸਲ ਹੈ दूसरी कौंसल सिख नैशनल सैल्फ डिटर्मिनेशन कौंसल है जिन्होंने अपनी प्रेजेंटेशन जिवें मैं दस्सिया रणजीत सिंह सराय और इसे पीरीयड च कनैटिकट दे विच जिहड़ियां डिवेलपमेंट्स हुई हैं खास तौर पर कनैटिकट स्टेट वालों 29 अप्रैल 1986 ਨੂੰ एज ए खालिस्तान डे जो मानता और इस दे नाल सिख जैनोसाइड ਨੂੰ मानता जिहड़ी कि ऑलरेडी आर्डर्ड स्टेटां ने न्यू जर्सी पेनसिल्वेनिया कनैटिकट और ईवन टैक्सस की असैंबली वोमन ने भी इस उत्ते रेजोल्यूशन किया है फिर एजुकेशनल अफेयर्स कौंसल दे विच जिहड़ा उन्होंने बहुत अच्छी जिहड़ी रिप्रजेंटेशन सी इंग्लैंड तो वीर मनप्रीत सिंह और इत्थे उन्होंने उस दे उत्ते वो की एक्टिविटी कर रहे हैं क्योंकि ये साडा मूल है फाइनेंस एंड वर्ल्ड बैंक कौंसल ये जरूर ढिल है क्योंकि पैसे लेने सौखे तो नहीं अपने दत्ते मंगने औखे होंदे ने लेकिन फिर भी इस दे उत्ते जिहड़ा अल्टीमेट एम है कि एक सिख वर्ल्ड बैंक एस्टैबलिश होए आने वाले पीरीयड फिर UN NGOs एंड इंटरनेशनल बॉडीज़ एंगेजमेंट कौंसल और उन्होंने सारे खास तौर पर जिमें उन्होंने की कारगुजारी की है उन्होंने अपनी ब्रीफिंग भी दी वैलफेयर ऑफ सिख प्रिजनर्स मार्टीयर्स एंड देयर फैमिलीज़ कि ਜਿਹੜੇ ਜੇਲ੍ਹਾਂ 'ਚ ਬੰਦ ਨੇ ਉਹਨਾਂ ਦੇ ਪਰਿਵਾਰਾਂ ਦੀ ਕਿਵੇਂ ਮਦਦ ਕਰਨੀ ਹੈ ਕੀ ਕੀਤਾ ਗਿਆ ਹੈ ਇਸ ਦੇ ਉੱਤੇ ਸੀ ਰਿਲੀਜੀਅਸ ਅਫੇਅਰਸ ਐਂਡ ਸਿੱਖ ਇੰਸਟੀਟਿਊਸ਼ਨਸ ਮੈਨੇਜਮੈਂਟ ਕੌਂਸਲ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਪੂਰੀਆਂ ਪ੍ਰੈਜੈਂਟੇਸ਼ਨ ਜਿਨ੍ਹਾਂ ਦੀ ਜੋ ਕਾਰਗੁਜ਼ਾਰੀ ਸੀ ਉਹ ਦਿੱਤੀ ਹੋਮ ਐਂਡ ਇੰਟਰਨਲ ਅਫੇਅਰਸ ਕੌਂਸਲ ਕਿ ਇਹ ਅੰਦਰੂਨੀ ਮਾਮਲਿਆਂ 'ਚ ਕਿੱਥੇ ਕਿੱਥੇ ਕੀ ਚੈਲੰਜਸ ਨੇ ਕੌਮ ਦੇ ਸਾਹਮਣੇ ਗ੍ਰੀਵੈਂਸਿਸ ਕੌਂਸਲ और 10वीं मीडिया एंड कम्युनिकेशनस कौंसल सो मेरे को वक्त नहीं है पर ये बड़ी डिटेल दे विच पूरा लेटेस्ट टैक्नोलॉजी का इस्तेमाल करते हैं ये सारे नू जिहड़ा प्रेजेंट किया गया और असी मुबारकबाद दिंदे हैं समुची जिहड़ी टायरलैस टीम जिन्होंने इस प्रोग्राम नू पुट टुगैदर किया और खास तौर पर जिन्हों ने वक्त कढ़ के हुण जे असीं अंदाज़ा लाइए जिहड़े फ्लाई करके पहुँचते हैं थां थाई अजकल दे पीरीयड च ये सौखा नहीं है और एक स्पिरिट और जज्बा और मैं क्योंकि लंडन और पैरिस वाले सैशनस तो मैं नहीं सी ज़ाहिर है न्यूयॉर्क जो लॉन्च हुई वर्ल्ड सिख पार्लीमेंट उदा मैं हिस्सा सी लेकिन जिन्नियां पॉजिटिव वाइब्स जिन्ना उत्साह और मैं निजी तौर पर सब का ही शुक्रिया अदा करदा है जिस कदर सानू साडे वीर भैणां प्यार दिंदे ने और मैं साडे पिछले 30-32 साल तो ही होस्ट गोल्डन ग्रॉसरीज हुण आम लोग नूं तां ग्रॉसरी लफ्ज़ तो लगेगा ये सचमुच ही ये गोल्डन ग्रॉसरीज वाले नहीं ने ये गोल्डन हार्टेड परिवार है भरा भैणां सारे उन्हां दे बेबे जी और उन्हां सब नूं चाਅ चढ़ जांदा है और असी फिर जिहड़ा शक्कर भी सानू दे के भेजदे ने सो असी पूरी एनर्जी दे नाल आए हैं और एनर्जी फिल्ड हालां वापसी ते भाई हिम्मत सिंह होरां दा सी मैं फ्लाई करना सी अज सवेरे
ਉਹ ਕਹਿੰਦੇ ਜੀ ਮੈਂ ਇਕੱਲਾ ਆਇਆ, ਤੁਸੀਂ ਹੁਣ ਮੈਨੂੰ ਇਕੱਲੇ ਤਾਂ ਨਾ ਛੱਡੋ। ਸੋ ਅਸੀਂ ਸਾਰੀ ਰਾਤ ਹੀ ਡਰਾਈਵ ਕਰਕੇ 10 ਘੰਟੇ ਆਲਮੋਸਟ ਲਾ ਕੇ ਪਹੁੰਚੇ। ਹਾਲਾਂ ਅੱਜ ਸੀ ਕਿ ਛੁੱਟੀ ਕਰ ਲਈ ਹੈ, ਫਿਰ ਮੈਂ ਕਿਹਾ ਕਿ ਭਾਈ ਸਾਡੇ ਪਤਾ ਕਿੰਨਾ ਵੇਟ ਕਰਦੇ ਨੇ ਵਿਚਾਰੇ, ਕਹਿੰਦੇ ਨੇ ਕਿ ਅੱਜ ਲੱਗਦਾ ਕਿ ਸ਼ੋਅ ਨਹੀਂ ਹੋਏਗਾ, ਬਟ ਥੈਂਕ ਗॉड ਯੂ ਆਰ ਅਵੇਲੇਬਲ ਰਾਈਟ ਨਾਓ। ਚਲੋ ਅਸੀਂ ਬਾਕੀ ਗੱਲ ਕਰਾਂਗੇ ਕਿ ਇਸ ਸਾਰੇ ਦੇ ਵਿੱਚ ਫਾਈਨਲ, ਕਿਉਂਕਿ ਪਾਰਲੀਮੈਂਟ ਦੀ ਫਾਈਨਲ ਚੀਜ਼ ਰੈਜ਼ੋਲੂਸ਼ਨਸ ਹੁੰਦੀ ਵੀ ਰਿਜ਼ੋਲਵ ਕੀ ਕੀਤਾ ਜੀ, ਉਹ ਅਸੀਂ ਫਿਰ ਡਿਸਕਸ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਰਹਾਂਗੇ। ਸੋ ਇੱਥੇ ਲੈਣੇ ਬ੍ਰੇਕ, ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।